ਮਸੀਹ ਯਸੂ ਦੇ ਵਿੱਚ ਤੁਹਾਡੀ ਸਲਾਮਤੀ ਹੋਵੇ। ਤੇ ਅਸੀਂ ਤੁਹਾਨੂੰ ਯਸੂ ਦੀ ਜ਼ਿੰਦਗੀ ਐਤਵਾਰ ਦਾ ਬਾਈਬਲ ਸਟੱਡੀ ਪ੍ਰੋਗਰਾਮ ਪੰਜਾਬੀ ਬਜ਼ਰੀਆ JCDC ਪ੍ਰੋਡਕਸ਼ਨ ਵਿੱਚ ਖੁਸ਼ ਆਮਦੀਦ ਕਹਿੰਦੇ ਹਾਂ। ਤੇ ਅੱਜ ਅਸੀਂ ਖੁਦਾਵੰਦ ਦੇ ਕਲਾਮ ਦੇ ਵਿੱਚੋਂ ਮੰਗਣ ਦੇ ਤਾਲਕ ਨਾਲ ਸਿੱਖਾਂਗੇ। ਮੁਕੱਦਸ ਮਤੀ ਦੀ ਅੰਜੀਲ ਉਹਦਾ 7ਵਾਂ ਬਾਬ ਤੇ ਉਹਦੀ 7ਵੀਂ ਆਇਤ ਦੇ ਵਿੱਚ ਲਿਖਿਆ ਹੋਇਆ ਹੈ, ਮੰਗੋ ਤੇ ਤੁਹਾਨੂੰ ਦਿੱਤਾ ਜਾਏਗਾ। ਇਹ ਯਿਸੂ ਮਸੀਹ ਨੇ ਆਪਣੀ ਜ਼ਬਾਨੇ ਮੁਬਾਰਕਾ ਤੋਂ ਇਹ ਲਫ਼ਜ਼, ਇਹ ਆਇਤ, ਇਹ ਕਲਾਮ ਸਾਨੂੰ ਦਿੱਤਾ ਕਿ ਮੰਗੋ ਤੇ ਤੁਹਾਨੂੰ ਦਿੱਤਾ ਜਾਏਗਾ। ਮੇਰੇ ਭਰਾਓ, ਇਹ ਨਹੀਂ ਲਿਖਿਆ ਕਿ ਮੰਗੋਗੇ ਤੇ ਨਹੀਂ ਮਿਲੇਗਾ। ਲਿਖਿਆ ਮੰਗੋਗੇ ਤੇ ਤੁਹਾਨੂੰ ਦਿੱਤਾ ਜਾਏਗਾ। ਲੇਕਿਨ ਇਹ ਗੱਲ ਜ਼ਰੂਰ ਹੈ, ਬਾਜ਼ ਔਕਾਤ ਸਾਨੂੰ ਮੰਗਣ ਦਾ ਵੱਲ ਨਹੀਂ ਆਉਂਦਾ। ਮੰਗਣ ਦਾ ਵੱਲ ਗਲਤ ਹੁੰਦਾ ਹੈ। ਲੇਕਿਨ ਇਹ ਗੱਲ ਯਾਦ ਰੱਖ ਲਓ, ਆਸਮਾਨ ਤੇ ਇੱਕ ਸਾਡਾ ਮਦਦਗਾਰ ਮੌਜੂਦ ਹੈ ਜਿਹਦਾ ਨਾਮ ਯਿਸੂ ਮਸੀਹ ਹੈ। ਉਂਝ ਥੱਲੇ ਜ਼ਮੀਨ ਤੇ ਸਾਡਾ ਦੂਜਾ ਮਦਦਗਾਰ ਰੂਲ ਕੁਸ ਹੈ। ਅਸੀਂ ਬਾਜ਼ ਔਕਾਤ ਜਦੋਂ ਮੰਗਨੇ ਆ ਨਾ, ਤੇ ਅਗਰ ਮੰਗਣ ਦਾ ਤਰੀਕਾ ਵੱਲ ਸਹੀ ਨਾ ਹੋਵੇ ਤੇ ਰੂਲ ਕੁਸ ਵੀ ਸਾਡੀ ਮਦਦ ਕਰਦਾ ਹੈ ਤੇ ਆਸਮਾਨ ਤੇ ਯਿਸੂ ਮਸੀਹ ਸਾਡਾ ਜਿਹੜਾ ਮਦਦਗਾਰ ਹੈ ਉਹ ਵੀ ਮਦਦ ਕਰਦਾ ਹੈ। ਖੁਦਾ ਦਾ ਕਲਾਮ ਇਹ ਗੱਲ ਦੱਸਦਾ ਹੈ ਕਿ ਬਾਜ਼ ਔਕਾਤ ਰੂਲ ਕੁਸ ਰੋ ਰੋ ਕੇ ਆਂਸੂਆਂ ਦੇ ਨਾਲ, ਅਥਰੂਆਂ ਦੇ ਨਾਲ ਖੁਦਾ ਅੱਗੇ ਫਰਿਆਦ ਕਰਦਾ, ਸਾਡੀ ਗੱਲ ਦੱਸਦਾ ਹੈ ਕਿ ਇਹ ਕਹਿਣ ਡਿਆ ਤੇ ਮਿਲ ਜਾਂਦਾ ਹੈ। ਇਸ ਲਈ ਸਾਨੂੰ ਮੰਗਣਾ ਖੁਦਾ ਕੋ ਚਾਹੀਦਾ। ਲਿਖਿਆ ਮੰਗੋ ਤੇ ਤੁਹਾਨੂੰ ਦਿੱਤਾ ਜਾਏਗਾ। ਹੁਣ ਮੰਗਣਾ ਕਿਹਦੇ ਕੋਲੇ? ਇਹ ਤੇ ਮੈਂ ਕਹਿ ਦਿੱਤਾ ਹੈ, ਖੁਦਾ ਕੋਲੋਂ। ਦਰਅਸਲ ਮੰਗਣ ਲਈ ਖੁਦਾ ਦਾ ਕਲਾਮ ਇਹ ਕਹਿੰਦਾ ਹੈ, ਤੇ ਯਿਸੂ ਮਸੀਹ ਵੀ ਜ਼ਮੀਨੀ ਜ਼ਿੰਦਗੀ ਦੇ ਵਿੱਚ ਇਹ ਕਹਿ ਕੇ ਗਏ ਨੇ, ਆਸਮਾਨੀ ਬਾਪ ਕੋਲੋਂ ਮੰਗੋ। ਅਸੀਂ ਬਾਜ਼ ਔਕਾਤ ਯਿਸੂ ਕੋਲੋਂ ਮੰਗਣਾ ਸ਼ੁਰੂ ਕਰ ਦਿੰਦੇ ਹਾਂ ਤੇ ਯਿਸੂ ਕੋਲੋਂ ਮੰਗ ਤੇ ਲੈਨੇ ਆ ਤੇ ਮਿਲ ਵੀ ਜਾਂਦਾ ਬਾਜ਼। ਲੇਕਿਨ ਜਿਹੜੀ ਹਕੀਕਤ ਹੈਗੀ ਹੈ, ਜਿਹੜੀ ਸਹੀ ਗੱਲ ਆ, ਉਹ ਇਹ ਵੇ ਕਿ ਸਾਨੂੰ ਬਾਪ ਕੋਲੋਂ ਮੰਗਣਾ ਚਾਹੀਦਾ ਹੈ। ਇਸ ਲਈ ਕਿ ਯਿਸੂ ਮਸੀਹ ਨੇ ਵੀ ਇਹ ਗੱਲ ਆਖੀ ਹੈ ਸਾਨੂੰ ਕਿ ਆਸਮਾਨੀ ਬਾਪ ਕੋਲੋਂ ਮੰਗੋ। ਜਦੋਂ ਉਹ ਕਹਿਣ ਡਿਆ ਮੰਗੋ ਤੇ ਤੁਹਾਨੂੰ ਮਿਲੇਗਾ, ਤੇ ਫਿਰ ਮਿਲਣਾ ਹੈ। ਕਿਸੇ ਵੇਲੇ ਛੇਤੀ ਮਿਲ ਜਾਂਦਾ ਤੇ ਕਿਸੇ ਵੇਲੇ ਥੋੜਾ ਜਿਹਾ ਦੇਰ ਨਾਲ ਮਿਲਦਾ ਹੈ, ਲੇਕਿਨ ਮਿਲਦਾ ਜ਼ਰੂਰ ਹੈ। ਜ਼ਮੀਨੀ ਜ਼ਿੰਦਗੀ ਦੇ ਵਿੱਚ ਜਦੋਂ ਯਿਸੂ ਮਸੀਹ ਜ਼ਮੀਨ ਤੇ ਸੀ ਨਾ, ਤੇ ਬੜੇ ਵਾਕਿਆਤ ਇੰਜਦੇ ਹੋਏ। ਯਿਸੂ ਮਸੀਹ ਦੇ ਮੌਜਜ਼ੇ ਦੇ ਵਿੱਚ ਇੱਕ ਸ਼ਖਸ ਅੰਨਾ ਸੀ ਤੇ ਉਹ ਮੰਗਣ ਡਿਆ ਸੀ। ਤੇ ਉਹਨੇ ਜਦੋਂ ਰੌਲਾ ਸੁਣਿਆ ਕਿ ਯਿਸੂ ਜਾਣ ਡਿਆ, ਰੌਲਾ ਪਿਆ ਤੇ ਉਹਨੂੰ ਪਤਾ ਲੱਗ ਗਿਆ ਕਿ ਯਿਸੂ ਜਾਣ ਡਿਆ, ਤੇ ਉਹਨੇ ਯਿਸੂ ਨੂੰ ਉੱਚੀ ਉੱਚੀ ਪੁਕਾਰਨਾ ਸ਼ੁਰੂ ਕਰ ਦਿੱਤਾ, ਬੋਲਣਾ ਸ਼ੁਰੂ ਕਰਤਾ, ਆਵਾਜ਼ਾਂ ਮਾਰਨ ਡਿਆ ਪਿਆ, ਯਿਸੂ ਯਿਸੂ। ਜਦੋਂ ਉਹਦਾ ਰੌਲਾ ਸੁਣਿਆ ਤੇ ਲੋਕ ਕਹਿੰਦੇ ਨੇ, ਓਏ ਚੁੱਪ ਕਰ,
ਚੁੱਪ ਕਰ ਜਾ। ਲੇਕਿਨ ਖੁਦਾ ਦਾ ਕਲਾਮ ਕਹਿੰਦਾ ਹੈ, ਉਹਨੇ ਹੋਰ ਉੱਚੀ ਉੱਚੀ ਕਹਿਣਾ ਸ਼ੁਰੂ ਕਰ ਦਿੱਤਾ, ਯਸੂ ਯਸੂ। ਯਿਸੂ ਮਸੀਹ ਨੇ ਆਪਣੇ ਸ਼ਾਗਿਰਦਾਂ ਨੂੰ ਕਿਹਾ, ਇਹਨੂੰ ਮੇਰੇ ਕੋਲ ਲੈ ਕੇ ਆਓ। ਤੇ ਜਦੋਂ ਸ਼ਾਗਿਰਦ ਗਿਆ ਉਹਦੇ ਕੋਲ ਲੈਣ ਲਈ, ਉਹਨੂੰ ਲੈਣ ਲਈ, ਤੇ ਕੀ ਕਹਿੰਦਾ, ਜ਼ਰਾ ਗੌਰ ਨਾਲ ਸੁਣੋ ਉਹ ਲਫ਼ਜ਼ ਕੀ ਨੇ। ਸ਼ਾਗਿਰਦ ਨੂੰ ਆਉਂਦੇ ਨੇ, ਉੱਠ ਤੈਨੂੰ ਬੁਲਾਣ ਡਿਆ, ਉੱਠ ਤੈਨੂੰ ਯਿਸੂ ਬੁਲਾਣ ਡਿਆ। ਤੇ ਉਹਨੇ ਪਹਿਲਾ ਕੰਮ ਇਹ ਕੀਤਾ, ਮੰਗਣ ਵਾਲਾ ਜਿਹੜਾ ਕੱਪੜਾ ਸੀ ਨਾ ਉਹਦੇ ਉੱਤੇ ਉਹਨੇ ਲਾਹ ਕੇ ਤੇ ਪਰਾਂ ਸੁੱਟ ਦਿੱਤਾ ਕਿ ਹੁਣ ਮੈਨੂੰ ਦੁਨੀਆ ਕੋਲੋਂ ਮੰਗਣ ਦੀ ਲੋੜ ਨਹੀਂ, ਦੁਨੀਆ ਕੋਲੋਂ ਮੰਗਣ ਦੀ ਲੋੜ ਨਹੀਂ। ਕੱਪੜਾ ਉਹ ਪਰਾਂ ਸੁੱਟਿਆ ਤੇ ਸਿੱਧਾ ਯਿਸੂ ਦੇ ਕੋਲ। ਯਿਸੂ ਉਹਨੂੰ ਪੁੱਛਦਾ ਹੈ, ਹਾਂ ਮੈਂ ਤੇਰੇ ਲਈ ਕੀ ਕਰਾਂ, ਕੀ ਚਾਹੁੰਦਾ? ਕਹਿੰਦਾ ਮੈਨੂੰ ਅੱਖਾਂ ਮਿਲ ਜਾਣ, ਮੈਂ ਬੀਨਾ ਹੋ ਜਾਵਾਂ, ਮੈਨੂੰ ਅੱਖਾਂ ਚਾਹੀਦੀਆਂ ਨੇ। ਯਾਦ ਰੱਖੋ, ਅੱਜ ਮੈਂ ਦੱਸਣਾ ਇਹ ਚਾਹੁੰਦਾ ਵਾਂ, ਯਿਸੂ ਨੇ ਇਨਸਾਨ ਦੀ ਜ਼ਰੂਰਤ ਪੂਰੀ ਕੀਤੀ ਤੇ ਹੁਣ ਵੀ ਖੁਦਾ ਜ਼ਰੂਰਤ ਪੂਰੀ ਕਰਦਾ ਹੈ। ਜੇ ਤੁਸੀਂ ਜ਼ਰੂਰਤ ਹੈ ਮੰਗੋ, ਤੇ ਜੇ ਤੁਸੀਂ ਇੰਝ ਦੀਆਂ ਛਾਵਾਂ ਮੰਗੋ ਕਿ ਜਿਹੜੀਆਂ ਤੁਹਾਡੇ ਗੁਜ਼ਾਰੇ ਦੇ ਮੁਆਫਿਕ ਤੇ ਠੀਕ ਨੇ, ਤੁਹਾਡਾ ਕੰਮ ਚੱਲਣ ਰਿਹਾ, ਤੇ ਜੇ ਮੰਗੋ ਉਸ ਤੋਂ ਵੀ ਵੱਧ ਦੇ ਦੁਨੀਆ ਦੀਆਂ ਛਾਵਾਂ, ਤੇ ਫਿਰ ਖੁਦਾ ਦਿੰਦਾ ਤੇ ਹੈ, ਲੇਕਿਨ ਥੋੜੀ ਦੇਰ ਜ਼ਰੂਰ ਲਾਉਂਦਾ। ਉਹਨੇ ਉਹ ਸ਼ੈ ਮੰਗੀ ਕਿ ਮੈਨੂੰ ਰੁਪਇਆ ਪੈਸਾ ਨਹੀਂ ਚਾਹੀਦਾ। ਯਿਸੂ ਮਸੀਹ ਨੇ ਕਿਸੇ ਨੂੰ ਰੁਪਈਏ ਨਹੀਂ ਦਿੱਤੇ, ਕਈਆਂ ਨੂੰ ਪੈਸੇ ਨਹੀਂ ਦਿੱਤੇ। ਰੁਪਏ ਪੈਸੇ ਜਿਹੜੇ ਸਨ, ਜਿਹੜੇ ਅਮੀਰ ਲੋਕ ਆਏ ਉਹਨਾਂ ਨੂੰ ਉਹਨੇ ਇਹੀ ਕਿਹਾ ਕਿ ਤੁਸੀਂ ਆਪਣਾ ਮਾਲ ਗਰੀਬਾਂ ਨੂੰ ਵੰਡੋ। ਲੇਕਿਨ ਕਹਿੰਦਾ ਮੰਗੋ ਤੇ ਤੁਹਾਨੂੰ ਮਿਲੇਗਾ। ਉਹ ਅੰਨਾ ਕਹਿਣ ਲੱਗਾ ਮੈਨੂੰ ਅੱਖਾਂ ਚਾਹੀਦੀਆਂ ਨੇ, ਮੈਂ ਵੇਖਣਾ ਸ਼ੁਰੂ ਕਰ ਦੇਵਾਂ, ਮੈਂ ਵੇਖਾਂਗਾ ਤੇ ਫਿਰ ਦੁਨੀਆ ਦੀਆਂ ਜ਼ਰੂਰਤਾਂ ਲਈ ਆਪੇ ਮੈਂ ਰੁਪਇਆ ਪੈਸਾ ਵੀ ਕਮਾ ਲਾਂਗਾ ਤੇ ਆਪਣੀਆਂ ਲੋੜ ਵੀ ਪੂਰੀ ਕਰ ਲਾਂਗਾ। ਤੇ ਖੁਦਾ ਦਾ ਕਲਾਮ ਇਹ ਕਹਿੰਦਾ, ਜਦੋਂ ਉਹਨੇ ਯਿਸੂ ਕੋਲੋਂ ਮੰਗਿਆ, ਅੱਖਾਂ ਮੰਗੀਆਂ, ਤੇ ਯਿਸੂ ਮਸੀਹ ਨੇ ਉਹਨੂੰ ਸ਼ਿਫਾ ਦੇ ਦਿੱਤੀ। ਉਹ ਠੀਕ ਹੋ ਗਿਆ, ਉਹਦੀਆਂ ਅੱਖਾਂ ਹੋ ਗਈ, ਠੀਕ ਹੋ ਗਈਆਂ। ਅੱਖਾਂ ਉਹਦੀਆਂ ਨਜ਼ਰ, ਯਾਨੀ ਉਹਦੀਆਂ ਅੱਖਾਂ ਨੇ ਕੰਮ ਕਰਨਾ ਸ਼ੁਰੂ ਕਰਤਾ, ਨਜ਼ਰ ਆਉਣ ਡਿਆ ਪਿਆ। ਯਿਸੂ ਮਸੀਹ ਜ਼ਮੀਨ ਤੇ ਸੀ ਤੇ ਦਿੰਦਾ ਸੀ, ਤੇ ਜਦੋਂ ਉਹ ਅਸਮਾਨ ਤੇ ਚਲਾ ਗਿਆ ਨਾ, ਤਾਂ ਉਦੋਂ ਵੀ ਆਂਦਾ ਹੈ। ਅਸੀਂ ਅਗਰ ਯਹੋਨਾ ਦੀ ਅੰਜੀਲ ਪੜ੍ਹਦੇ ਆ ਨਾ, ਤੇ ਯਹੋਨਾ ਦੀ ਅੰਜੀਲ ਦੇ ਵਿੱਚ ਲਿਖਿਆ ਹੈ, ਉਹਦੇ 15ਵੇਂ ਬਾਬ 'ਚ ਇਹ ਗੱਲ ਲਿਖੀ ਹੋਈ ਹੈ ਕਿ 15ਵਾਂ ਬਾਬ ਤੇ ਉਹਦੀ ਆਇਤ ਨੰਬਰ ਬੜੀ ਚੰਗੀ ਲਿਖੀ ਹੈ, 16 ਲਿਖਿਆ ਉਹਦੇ ਆਖਰੀ ਹਿੱਸੇ ਦੇ ਵਿੱਚ, ਤਾਂ ਜੋ ਤੁਸੀਂ ਬਾਪ ਕੋਲੋਂ ਮੇਰੇ ਨਾਂ ਉੱਤੇ ਜੋ ਕੁਝ ਮੰਗੋਗੇ ਤੁਹਾਨੂੰ ਦੇਵੇਗਾ। ਕਿਹਦੇ ਕੋਲੋਂ ਮੰਗਣਾ ਅਸਾਂ ਜੀ? ਬਾਪ ਕੋਲੋਂ। ਸਾਫ਼ ਲਿਖਿਆ, ਤਾਂ ਜੋ ਤੁਸੀਂ ਬਾਪ ਕੋਲੋਂ ਮੇਰੇ ਨਾਂ ਉੱਤੇ ਜੋ ਕੁਝ ਮੰਗੋਗੇ ਉਹ ਤੁਹਾਨੂੰ ਦੇਵੇਗਾ। ਜੋ ਕੁਝ ਮੰਗੋਗੇ, ਅੱਗੇ ਤੁਹਾਡੀ ਜ਼ਰੂਰਤ ਹੈ, ਤੁਹਾਨੂੰ ਲੋੜ ਕੀ ਹੈ ਇਸ ਟਾਈਮ, ਤੇ ਸਾਡਾ ਖੁਦਾ ਸਾਡੀਆਂ ਲੋੜਾਂ ਪੂਰੀਆਂ ਕਰਦਾ ਹੈ। ਤੇ ਮੰਗਣਾ ਕਿਹਦੇ ਕੋਲੋਂ ਆ? ਸਾਂ ਬਾਪ ਕੋਲੋਂ। ਤੇ ਮੰਗਣਾ ਕਿਹਦੇ ਨਾਂ ਤੇ ਆ? ਯਿਸੂ ਮਸੀਹ ਦੇ ਨਾਂ ਤੇ। ਕਹਿੰਦਾ ਬਾਪ ਕੋਲੋਂ ਮੇਰੇ ਨਾਂ ਤੇ ਜੋ ਕੁਝ ਮੰਗੋਗੇ ਤੁਹਾਨੂੰ ਮਿਲੇਗਾ। ਤੇ ਅੱਜ ਮੈਂ ਇਹ ਹੀ ਗੱਲ ਦੱਸਣਾ ਚਾਹੁੰਦਾ ਜੀ, ਅਸੀਂ ਯਿਸੂ ਕੋਲੋਂ ਮੰਗਣੇ ਆ, ਯਿਸੂ ਤੂੰ ਦੇ, ਯਿਸੂ ਤੂੰ ਦੇ। ਮੈਂ ਇਹ ਨਹੀਂ ਕਹਿੰਦਾ ਕਿ ਯਿਸੂ ਕੋਲੋਂ ਨਹੀਂ ਮੰਗਣਾ ਚਾਹੀਦਾ, ਲੇਕਿਨ ਖੁਦਾ ਦੇ ਕਲਾਮ ਦੇ ਮੁਤਾਬਕ ਸਮਝਾਉਣਾ ਹੈ ਚਾਹਨਾ। ਯਿਸੂ ਮਸੀਹ ਨੇ ਕਿਹਾ ਵੇ ਕਿ ਤੁਸੀਂ ਜੋ ਕੁਝ ਵੀ
ਜੋ ਕੁਝ ਵੀ ਮੰਗਦੇ ਹੋ ਬਾਪ ਕੋਲੋਂ ਮੇਰੇ ਨਾਂ ਤੇ ਮੰਗੋਗੇ ਤੇ ਉਹ ਤੁਹਾਨੂੰ ਦੇਵੇਗਾ। ਤੇ ਸਾਡੀਆਂ ਲੋੜਾਂ ਤਾਂ ਹੀ ਪੂਰੀਆਂ ਹੁੰਦੀਆਂ ਨੇ ਕਿ ਅਸੀਂ ਬਾਪ ਕੋਲੋਂ ਮੰਗੀਏ। ਦੇਖੋ ਯਿਸੂ ਮਸੀਹ ਨੇ ਕਿਹਾ ਨਾ, ਮੰਗੋ ਤੇ ਤੁਹਾਨੂੰ ਮਿਲੇਗਾ। ਤੇ ਅੱਗੇ ਆਂਦਾ ਬਾਪ ਕੋਲੋਂ ਮੇਰੇ ਨਾਂ ਤੇ ਮੰਗੋਗੇ ਤੇ ਤੁਹਾਨੂੰ ਮਿਲੇਗਾ। ਇਸ ਲਈ ਸਾਨੂੰ ਇਹ ਗੱਲ ਪੱਲੇ ਬੰਨ ਲੈਣੀ ਚਾਹੀਦੀ ਹੈ। ਅਸੀਂ ਜਦੋਂ ਵੀ ਮੰਗੀਏ, ਜਦੋਂ ਵੀ ਦੁਆ ਕਰਕੇ ਰੱਬ ਕੋਲੋਂ ਮੰਗੀਏ, ਅਸਮਾਨੀ ਬਾਪ ਕੋਲੋਂ ਮੰਗੀਏ, ਤੇ ਅਸੀਂ ਇਹ ਆਖੀਏ ਸਾਨੂੰ ਇਹ ਬਾਪ ਸਾਨੂੰ ਯਿਸੂ ਦੇ ਨਾਂ ਤੇ ਦੇ। ਮੈਂ ਅਗਲੀ ਵੀਡੀਓ ਦੇ ਵਿੱਚ ਦੱਸਾਂਗਾ ਕਿ ਯਿਸੂ ਦੇ ਨਾਂ ਤੇ ਮੰਗੀਏ ਤੇ ਫੌਰਨ ਮਿਲਦਾ ਹੈ, ਉਸੇ ਵੇਲੇ ਮਿਲਦਾ ਹੈ, ਜਾਂ ਖੁਦਾ ਦੇਣ ਲਈ ਰਾਜ਼ੀ ਹੋ ਜਾਂਦਾ ਹੈ। ਤੇ ਵਜ੍ਹਾ ਕੀ ਹੈ? ਲੇਕਿਨ ਅੱਜ ਇੰਨੀ ਗੱਲ ਕਹਾਂਗਾ ਕਿ ਜਦੋਂ ਵੀ ਮੰਗੋ ਰੱਬ ਕੋਲੋਂ ਤੇ ਯਿਸੂ ਦੇ ਨਾਂ ਤੇ ਮੰਗੋ। ਪੂਰੇ ਲਫ਼ਜ਼ ਅਦਾ ਕਰੋ, ਬਾਪ ਐ ਖੁਦਾ ਸਾਨੂੰ ਯਿਸੂ ਦੇ ਨਾਂ ਤੇ ਦੇ। ਤੇ ਮੈਂ ਇਹ ਛੋਟੀ ਵੀਡੀਓ ਦੇ ਵਿੱਚ ਇੰਨੀ ਗੱਲ ਤੁਹਾਨੂੰ ਸਮਝਾਉਣੀ ਚਾਹੀਏ। ਤੇ ਮੈਂ ਇਹ ਉਮੀਦ ਰੱਖਣਾ ਕਿ ਤੁਸੀਂ ਅੱਜ ਤੋਂ ਬਾਅਦ ਮੇਰੀ ਇਸ ਗੱਲ ਤੇ ਅਮਲ ਕਰੋਗੇ, ਇਸ ਤਰੀਕੇ ਇਸ ਵੱਲ ਨਾਲ ਮੰਗੋਗੇ ਜਿਹਦੇ ਲਈ ਖੁਦਾ ਕਹਿੰਦਾ ਕਿ ਮੰਗੋ ਤੇ ਤੁਹਾਨੂੰ ਮਿਲੇਗਾ। ਤੇ ਅਸੀਂ ਮੰਗੀਏ ਤੇ ਯਿਸੂ ਦੇ ਨਾਂ ਤੇ ਮੰਗੀਏ ਤਾਂ ਕਿ ਸਾਨੂੰ ਦੁਨੀਆ ਤੇ ਮਿਲੇ। ਖੁਦਾ ਤੁਹਾਨੂੰ ਇਸ ਕਲਾਮ ਤੇ ਅਮਲ ਕਰਨ ਦੀ ਤੋਫੀਕ